हाँ जी वीडियो देखते मित्रों ਨੂੰ ਜੀ अस्सलाम वालेकुम ਤੇ ਸਤਿ ਸ੍ਰੀ ਅਕਾਲ। ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅੱਜ ਤੁਹਾਨੂੰ ਪਤਾ ਹੈਗਾ ਇਹ ਅੱਜ ਹੈਗਾ ਆ ਰਾਣਾ ਸਾਹਿਬ ਵਾਲੇ ਜਿਹੜਾ ਤੁਹਾਨੂੰ ਦੱਸਿਆ ਸੀਗਾ ਵੀ ਉਹ ਕੈਫੇ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਆ ਵੀ ਉਹ ਬਦਲ ਗਿਆ ਹੋਇਆ ਮੇਜ਼ਬਾਨ ਫਾਸਟ ਫੂਡ ਦੇ ਵਿੱਚ। ਤੇ ਅਸੀਂ ਅੱਜ ਜਨਾਬ ਜੀ ਇੱਥੇ ਲੈ ਕੇ ਆਏ ਆ ਬੱਚਿਆਂ ਨੂੰ ਤੇ ਰਾਣਾ ਸਾਹਿਬ ਦੀ ਕਰਾਵਾਂਗੇ ਬੋਣੀ। ਅੱਜ ਅਸੀਂ ਮੇਜ਼ਬਾਨ ਵੀ ਆ ਤੇ ਅੱਜ ਅਸੀਂ ਪਰੌਣੇ ਵੀ ਹਾਂ ਹਾਂ ਜੋ ਜੀ ਰਾਣਾ ਸਾਹਿਬ ਬਿਲਕੁਲ ਇਦਾਂ ਹੀ ਬਿਲਕੁਲ। ਤੇ ਸਮੀ ਜੱਟ ਸਾਹਿਬ ਅਸੀਂ ਨਿਆਣੇ ਲੈ ਕੇ ਪਹੁੰਚ ਗਏ ਹਾਂ ਜੀ ਤੁਹਾਡੇ ਹੁਕਮ ਦੇ ਮੁਤਾਬਕ ਇੱਥੇ ਤੇ ਬੱਚੇ ਅੰਦਰ ਬੈਠੇ ਆ। ਇਹ ਦੇਖੋ ਬੇਟੀ ਮੇਰੀ। ਹੈਲੋ ਹਾਂਜੀ ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਆ ਅੱਛਾ। ਬਾਕੀ ਬੱਚੇ ਜੀ ਹਾਂ ਅੰਦਰ ਆ। ਹਾਂ ਉਹ ਹਲੇ ਖਾਣਾ ਵਾਣਾ ਤਿਆਰ ਹੋ ਰਿਹਾ। ਤੁਸੀਂ ਦੱਸੋ ਜੀ ਰਾਣਾ ਸਾਹਿਬ ਹਾਂ ਕਿਦਾਂ ਦਾ ਮਾਹੌਲ ਅੱਜ ਰਹਿ ਗਿਆ ਜੀ? ਹਾਂ ਨਹੀਂ ਜੀ ਬਹੁਤ ਅੱਛਾ ਜਿਹੜਾ ਵਾ ਤੇ ਦੁਪਹਿਰੇ ਹੂੰ ਇਫਤਾਰ ਬਕਾਇਦਾ ਹੋ ਗਿਆ ਵਾ। ਹੂੰ ਬਲਕਿ ਇਫਤਾਰ ਤੋਂ ਪਹਿਲੇ ਹੀ ਜਿਹੜਾ ਵਾ ਨਾ ਸ਼ੁਰੂ ਹੋ ਗਿਆ ਕੰਮ ਹਾਂ। ਹੂੰ ਤੇ ਬਾਕੀ ਨਿਆਣਿਆਂ ਦੀ ਫਰਮਾਇਸ਼ ਸੀ ਵੀ ਸਾਨੂੰ ਯਾਨੀ ਕਿ ਜਿਹੜਾ ਨਾ ਸਭ ਤੋਂ ਕਹਿੰਦੇ ਵੀ ਘਰੋਂ ਕੰਮ ਸ਼ੁਰੂ ਕਰਨਾ ਚਾਹੀਦਾ। ਸਹੀ ਗੱਲ ਹੈ ਅੱਛੇ ਕਮੈਂਟ ਸਭ ਤੋਂ ਪਹਿਲੇ ਜਿਹੜੇ ਆ ਨਾ ਹੂੰ ਘਰ ਤੋਂ ਆਉਂਦੇ ਆ, ਫਿਰ ਅਸੀਂ ਆਪਣੀ ਭਾਣਜੀਆਂ ਭਤੀਜੀਆਂ ਜਿਹੜਾ ਵਾ ਨਾ ਸਾਰਿਆਂ ਨੂੰ ਜਿਹੜਾ ਵਾ ਨਾ ਹਾਂ ਮੁੰਡਿਆਂ ਦਾ ਅਸੀਂ ਫਿਰ ਜਿਹੜਾ ਨਾ ਕਿਸੇ ਦਿਨ ਬਾਅਦ ਚ ਰੱਖਾਂਗੇ। ਸਹੀ ਹੈ ਜੀ। ਇਹ ਦੇਖੋ ਜੀ ਹਾਂ ਆਵਾਮ ਬੈਠੀ ਹੈ ਜੀ ਹੈ ਤੇ ਬਾਕੀ ਖਾਣਾ ਮੁਜ਼ੰਮਲ ਸਾਹਿਬ ਨਾਲ ਜੀ ਗੱਲ ਨਹੀਂ ਹੋਈ ਹਾਂ ਹੈਗੀ ਅੱਜ। ਹਾਂ ਬਿਲਕੁਲ ਹੈ ਨਹੀਂ ਨਹੀਂ ਉਹ ਨਹੀਂ ਹਾਂ ਨਹੀਂ ਜੀ ਕੁਝ ਤਾਂ ਪੁੱਛੋ ਵੀ ਅੱਜ ਦਾ ਦਿਨ ਕੈਸਾ ਜਿਹੜਾ ਵਾ ਹਾਂ ਨਹੀਂ ਕੁਝ ਉਹ ਦੋ ਹਾਂ ਮਾਈਕ ਮੈਂ ਥੋੜਾ ਜਿਹਾ ਤਾਂ ਦੱਸੋ ਨਾ ਜੀ ਸਾਨੂੰ ਦੇਣ। ਅਸਲਾਮ ਵਾਲੇਕੁਮ ਜੀ। वालेकुम सलाम। ਹਾਂਜੀ ਸੁਣਾਓ ਕੀ ਹਾਲ ਚਾਲ ਹੈ ਜੀ? अलहमदुलिल्लाह। ਕਿੱਦਾਂ ਦੀ ਦਿਹਾੜ ਰਹੀ ਜੀ? सुबह उठे जी टेंशन सी कि अज ओपनिंग करानी है तो कुछ काम बाकी सी ਹਾਂ ते उसकी तैयारी च लग गए। हाँ। सुबह दी तकरीबन लगे फिर तो बाद दी ਹਾਂ फिर थोड़ा भी आना होया उस दौरान तो हाँ। नहीं टाइम दे सके ਹਾਂ ਹਾਂ ते क्योंकि बर्डन तो होंदा ਹਾਂਜੀ ਨਹੀਂ ਉਹ ਤਾਂ ਫਿਰ ਅਸੀਂ ਵੀ ਤੁਹਾਨੂੰ ਤੰਗ ਨਹੀਂ ਕੀਤਾ। ਹਾਂਜੀ। ਬਾਕੀ ਤੁਸੀਂ ਸਾਡੇ ਇੱਕ ਸਵਾਲ ਦਾ ਜਵਾਬ ਦੇ ਦਿਓ, ਬਾਕੀ ਤੁਸੀਂ ਆਪਣਾ ਕੰਮ ਕਰੋ। ਸਾਨੂੰ ਫੈਸਲਾਬਾਦ ਤੋਂ ਉਸਮਾਨ ਬੱਟ ਸਾਹਿਬ ਉਹਨਾਂ ਦੇ ਬੇਟੇ ਨੇ ਮੈਸੇਜ ਕੀਤਾ ਵੀ ਸਾਨੂੰ ਹੁਣ ਇੱਥੇ ਪੀਜ਼ਾ ਕਿੱਦਾਂ ਪਹੁੰਚਾਓਗੇ, ਡਿਲੀਵਰੀ ਕਿੱਦਾਂ ਦੇ ਸਾਡੇ ਤਾਂ ਹੁਣ ਦੇਖੋ ਵਰਲਡ ਵਾਈਡ ਹੈ ਸਾਡਾ ਟੱਬਰ ਤਾਂ ਤੋਂ ਵੀ ਆਰਡਰ ਆ ਗਿਆ। ਸਾਡਾ ਤਾਂ ਅਮਰੀਕਾ वो विर्चुअल ऑर्डर होएगा। ਉਹਦਾ ਫਿਰ ਕੀ ਯਾਨੀ ਕਿ ਹੋਏ ਇਹ ਹੋ ਸਕਦਾ ਵੀ ਅਸੀਂ ਖਾ ਇੱਥੇ ਲਈਏ ਤੇ वो ਆਰਡਰ एक विर्चुअल ऑर्डर होता है ना फिर। ਤੁਸੀਂ ਦੇਖੋ ਨਾ ਵੀ ਮਾਰਕੀਟਿੰਗ ਦਾ ਸਾਡਾ ਸ਼ੋਭਾ ਕਿੰਨਾ ਅੱਛਾ ਵਾ ਆ ਹੈ ਕਿ ਤੁਹਾਨੂੰ ਕਹਾ ਕਿ ਜਿਹੜਾ ਵਾ ਨਾ ਫੈਸਲਾਬਾਦ ਤੋਂ ਵੀ ਜਿਹੜਾ ਬਿਲਕੁਲ ਜੀ। ਚਲੋ ਜੀ ਅੱਲਾਹ ਪਾਕ ਤੁਹਾਨੂੰ ਤਰੱਕੀ ਦੇਵੇ ਜੀ। ਇਹ ਸਾਡੀ ਦੁਆਵਾਂ ਵੀ ਆ ਤੁਹਾਡੇ ਨਾਲ ਤੇ ਸਾਡਾ ਉਂਝ ਵੀ ਅਸੀਂ ਤੁਹਾਡੇ ਨਾਲ ਹੀ ਆ ਕਿਉਂ ਜੀ? ਹਾਂ बड़ी मेहरबानी। ਹਾਂ। ਤੇ ਠੀਕ ਆ ਰਾਣਾ ਸਾਹਿਬ बहुत शुक्रिया। ਨਿਆਣਿਆਂ ਦੇ ਉਹ ਇਹ ਪੀਜ਼ਾ ਚੈੱਕ ਕਰਾਓ ਜੀ ਥੋੜਾ ਜਿਹਾ ਸਮਾਨ। ਲਓ ਜੀ ਇਹ ਵਿੰਗਸ ਹੈਗੇ ਆ ਉਹ ਪੀਜ਼ਾ ਤੁਸੀਂ ਦੇਖ ਸਕਦੇ ਹੈ। ਬਾਕੀ ਹਲੇ ਇੱਕ ਵਾਰੀ ਨਿਆਣੇ ਖਾਣਗੇ ਤੇ ਪਰ ਇਹਨਾਂ ਨੂੰ ਰਜਾ ਕੇ ਲਿਜਾਣਾ ਜੀ ਇੱਥੋਂ ਹਾਂ ਹੈ। ਬੁੱਢੀ ਆਪਸ਼ਨ ਦਿੱਤੀ ਹੋਈ ਆ ਕਿ ਵੀ ਜੋ ਦਿਲ ਕਰਦਾ ਨਾ ਜਿਹੜਾ ਵਾ ਉਹ ਖਾ ਕੇ ਜਾਣ। ਠੀਕ ਹੈ ਜੀ ਰਾਣਾ ਸਾਹਿਬ ਇੱਕ ਵਾਰੀ ਹੈ ਫਿਰ। ਹਾਂਜੀ ਲਿਹਾਜ਼ ਰਿਹਾਬ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪੀਜ਼ਾ? ਬੜੇ ਮਜ਼ੇਦਾਰ। ਬਾਅਦ ਵੀ ਖਾਣ ਆਓਗੇ ਤੁਸੀਂ ਇੱਥੇ? ਅੱਛਾ ਤੇ ਮਮਾ ਲਈ ਵੀ ਲਿਆ ਵਾ? ਠੀਕ ਹੈ ਅੱਛਾ ਇਸ਼ਾਬ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪੀਜ਼ਾ? मुझे बहुत मजे का लगा और बहुत अच्छा था और क्रीमी था ਅੱਛਾ और चीज़ी भी था और बहुत अच्छा था। ਅੱਛਾ ਚਲੋ ਇੱਧਰ ਵੀ ਪੁੱਛੋ ਹਾਂ ਚਲੋ ਜੀ ਠੀਕ ਹੈ।
ਹਾਂਜੀ ਮਿੱਤਰੋ, ਆ ਹੈਗਾ ਆਪਣਾ ਅੰਜੀਰ ਦਾ ਬੂਟਾ ਨਾ। ਉਹ ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਖੇ। ਇਹ ਉਹੀ ਬੂਟਾ ਹੈਗਾ ਜਿਹੜਾ ਇੱਕ ਵਾਰੀ ਹਲਾਂ ਦੇ ਥੱਲੇ ਆ ਕੇ ਨਾ ਇਹ ਵਿਚਾਰਾ ਟੁੱਟ ਫੁੱਟ ਗਿਆ ਸੀ। ਪਰ ਹੁਣ ਤੁਸੀਂ ਇਹ ਦੇਖ ਸਕਦੇ ਆ ਵੀ ਇਹਨੂੰ ਅੰਜੀਰਾਂ ਵੀ ਲੱਗੀਆਂ ਹੋਈਆਂ ਤੇ ਇਹਦੀ ਸਿਹਤ ਵੀ ਬੜੀ ਸੋਹਣੀ ਆ ਤੇ ਉਂਝ ਵੀ ਜਿਹੜਾ ਨਾ ਪੂਰਾ ਜ਼ਬਰਦਸਤ ਆ। ਇਹਨੂੰ ਮੇਰੀ ਸਲਾਹ ਇਹ ਹੈਗੀ ਆ ਵੀ ਇਹਦੇ ਤੋਂ ਬਾਅਦ ਨਾ ਥੋੜਾ ਜਿਹਾ ਮੌਸਮ ਸਹੀ ਹੋ ਜਾਂਦਾ ਨਾ ਸਤੰਬਰ ਦੇ ਵਿੱਚ, ਇਹਨੂੰ ਮੈਂ ਉਧਰ ਆਪਣਾ ਫਿਰ ਉਹ ਜਿੱਧਰ ਆਪਾਂ ਬੂਟੇ ਲਾਏ ਆ ਉਧਰ ਇਹਨੂੰ ਫਿਰ ਇੱਥੋਂ ਇਹਦਾ ਥੋੜਾ ਕੱਢ ਕੇ ਨਾ ਉਧਰ ਲਾ ਦਾਂਗੇ। ਲਓ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ, ਕਿਉਂਕਿ ਹੁਣ ਦਿਨ ਜਿਹੜਾ ਨਾ ਅਗਲਾ ਹੋ ਗਿਆ। ਅੱਜ 10 ਤਰੀਕ ਹੋ ਗਈ ਅਗਸਤ ਦੀ ਤੇ ਸੌਣ ਵੀ ਨੇੜੇ ਲੱਗ ਗਿਆ ਹੋਇਆ, 4 ਕੁ ਦਿਨ ਰਹਿ ਗਏ ਹੋਏ ਆ। ਤੇ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਪਿੱਪਲ ਵਾਲੇ ਡੇਰੇ। ਜਿਹੜੀ ਪਿਛਲੀ ਤੁਸੀਂ ਵੀਡੀਓ ਦੇਖੀ ਹੈ ਇਹ ਰਾਤ ਦੀ ਸੀਗੀ ਵੀ ਅਸੀਂ ਨਿਆਣਿਆਂ ਨੂੰ ਉੱਥੇ ਲੈ ਕੇ ਗਏ ਆ। ਹੋਰ ਵੀ ਨਿਆਣੇ ਸੀਗੇ, ਮੈਂ ਕੈਮਰਾ ਇੱਧਰ ਨਹੀਂ ਚਲਾਇਆ ਹੈਗਾ, ਫਿਰ ਇਦਾਂ ਮਾੜਾ ਲੱਗਦਾ ਵੀ ਬੰਦਾ ਹੋਰ ਵੀ ਦਿਖਾਵੇ ਇਦਾਂ, ਜਾਂ ਕੈਮਰੇ ਅੱਗੇ ਕੋਈ ਜਦੋਂ ਨਾ ਆਉਣਾ ਚਾਹਵੇ ਫਿਰ ਉਹਨਾਂ ਨੂੰ ਨਹੀਂ ਨਾ ਨਿਆਣਾ ਚਾਹੀਦਾ। ਤੇ ਬੜਾ ਸਵਾਦ ਆਇਆ ਜੀ, ਬੜਾ ਜ਼ਾਇਕਾ ਸੀ। ਮੁੰਡੇ ਦੇ ਹੱਥ ਜਿਹੜੇ ਆ ਬੜੇ ਸੋਹਣੇ ਆ ਬਣਾਉਣ ਦੇ ਵਿੱਚ, ਪੀਜ਼ਾ ਬਣਾਉਣ ਦੇ ਵਿੱਚ, ਸ਼ਵਾਰਮਾ ਮਲਾਈ ਬੋਟੀ ਵਾਲਾ ਉਹ ਵੀ ਖਾਇਆ, ਫਿਰ ਉਹ ਜਿਹੜੇ ਉਹ ਵਿੰਗਸ ਸੀਗੇ ਉਹ ਖਾਏ, ਪਾਸਤਾ ਵੀ ਚੈੱਕ ਕੀਤਾ, ਸਾਰਾ ਉਹਨਾਂ ਦੀ ਆਈਟਮ ਥੋੜੀ ਥੋੜੀ ਜਿਹੜੀ ਹੈ ਨਾ ਉਹ ਚੈੱਕ ਕੀਤੀ ਸੀ ਤੇ ਬੜਾ ਹੀ ਸਵਾਦ ਆਇਆ, ਬੜਾ ਮਜ਼ਾ ਆਇਆ। ਤੇ ਵੀਡੀਓ ਉੱਥੇ ਜ਼ਿਆਦਾ ਲੰਬੀ ਤਾਂ ਨਹੀਂ ਬਣਾਈ ਵੀ ਉੱਥੇ ਹੋਰ ਵੀ ਗਾਹਕ ਆ ਰਹੇ ਸੀਗੇ, ਨਵਾਂ ਨਵਾਂ ਉਹਨਾਂ ਦਾ ਕੰਮ ਸੀਗਾ ਤੇ ਫਿਰ ਬੰਦਾ ਇੰਜ ਚੰਗਾ ਨਹੀਂ ਲੱਗਦਾ ਹੈ। ਤੇ ਹੁਣ ਸਵੇਰ ਤੜਕੇ ਪਹੁੰਚੇ ਆਪਣੇ ਇੱਥੇ ਡੇਰੇ ਦੇ ਵਿੱਚ। ਤੇ ਇਰਾਦਾ ਤਾਂ ਸੀਗਾ ਵੀ ਜਿਹੜਾ ਨਾ ਪਾਣੀ ਲਾਣਾ ਸੀਗਾ ਮੱਕੀ ਨੂੰ, ਪਰ ਕੀ ਆ ਵੀ ਮੇਰਾ ਗੁਆਂਢੀ ਮੁੰਡਾ ਆ ਰਾਣਾ ਅਰਫਾਨ, ਉਹਦੀ ਆ 12 ਕੁ ਕਿੱਲੇ ਮੱਕੀ ਆ ਮੇਰੇ ਨਾਲ ਹੀ, ਤੇ ਉਹ ਤਾਂ ਉਹਨੇ ਫਿਰ ਮੱਕੀ ਲਾਣੀ ਸੀਗੀ। ਕੱਲ ਵੀ ਉਹ ਮੱਕੀ ਲਾਂਦਾ ਰਿਹਾ, ਫਿਰ ਅੱਜ ਵੀ ਮੱਕੀ ਲਾਣੀ ਸੀਗੀ ਉਹਨੇ। ਫਿਰ ਇਸ ਵਾਸਤੇ ਮੈਂ ਕਿਹਾ ਵੀ ਜਿਹੜਾ ਨਾ ਚਲੋ 12-1 ਵਜੇ ਤੱਕ ਮੋਟਰ ਜਿਹੜੀ ਆ ਵਿਹਲੀ ਹੋ ਜੂਗੀ, ਆਪਾਂ ਫੇਰ ਪਾਣੀ ਲਾ ਲਾਂਗੇ। ਬੂਟਿਆਂ ਨੂੰ ਪਾਣੀ ਦਿਆ ਜੀ। ਇਹਨਾਂ ਦੀ ਹਲੇ ਉਹ ਮੈਂ ਕਰਨੀ ਆ ਕੋਈ ਬਾੜ ਬੂੜ ਦਾ, ਕੋਈ ਆ ਸੋਟੀਆਂ ਪਈਆਂ ਆ ਇਹ ਲਾਉਂਗਾ ਜਾਂ ਫਿਰ ਇੱਟਾਂ ਨਾਲ ਇਹਦੀ ਬਾੜ ਕਰੂੰਗਾ ਮੈਂ। ਆ ਜਿਹੜੇ ਬੂਟੇ ਆਪਾਂ ਅਮਲਤਾਸ ਦੇ ਲਾਏ ਸੀਗੇ, ਬਹਰਹਾਲ ਉਹ ਖੜੇ ਆ, ਅੱਲਾ ਖੈਰ ਕਰੂਗਾ ਜੀ, ਚੱਲ ਜਾਣਗੇ। ਤੇ ਅੱਜ ਤੁਹਾਨੂੰ ਆਪਣੀ ਜਿਹੜੀ ਮੱਕੀ ਆਪਾਂ ਲਾਈ ਸੀ ਉਹ ਵੀ ਤੁਹਾਨੂੰ ਦਿਖਾਊਂਗਾ ਵੀ ਹੁਣ ਉਹ ਕਿੱਦਾਂ ਦੀ ਹੋ ਗਈ ਆ। ਵਾਹਵਾ ਦਿਨ ਹੋ ਗਏ ਵੀ ਜਦੋਂ ਦੀ ਲਾਈ ਆ, ਜਿਸ ਦਿਨ ਦੀ, ਉਸ ਦਿਨ ਦੀ ਜਿਹੜੀ ਆ ਨਾ ਹਲੇ ਤੱਕ ਤੁਹਾਨੂੰ ਦਿਖਾਈ ਨਹੀਂ ਹੈਗੀ। ਤੇ ਮੌਸਮ ਹਬਸ ਬਣਿਆ ਹੋਇਆ, ਪੱਤਾ ਜਿਹੜਾ ਨਾ ਇੱਕ ਵੀ ਨਹੀਂ ਹਿਲ ਰਿਹਾ ਹੈਗਾ। ਤੇ ਅੱਜ ਆਪਾਂ ਜਿਹੜੇ ਤੇਲਾਂ ਆਪਣੇ ਉਹਨਾਂ ਨੂੰ ਵੀ ਵਢਾਉਣਾ ਸ਼ੁਰੂ ਕੀਤਾ ਹੋਇਆ ਆ। ਬਸ਼ੀਰ ਅੱਗੇ ਲੱਗੇ ਹੋਏ ਆ, ਬਸ਼ੀਰ ਹੋਰੀ ਉਹ ਵੱਢ ਰਹੇ ਆ, ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਫਿਰ ਉਸ ਤੋਂ ਬਾਅਦ ਆਪਣਾ ਜਿਹੜੀ ਆ ਤੀਲਾਂ ਵਾਲੀ ਆ ਇਹ ਵਿਹਲੀ ਹੋ ਜਾਂਦੀ ਆ, ਇਹਦੇ ਵਿੱਚ ਮੱਕੀ ਲਾਵਾਂਗੇ ਤੇ ਰੱਬ ਚੰਗੀਆਂ ਕਰੂਗਾ। ਤੇ ਜੁੜੇ ਰਹੋ ਸਾਡੇ ਨਾਲ, ਜੋ ਕੁਝ ਵੀ ਅੱਜ ਦੀ ਦਿਹਾੜ ਦੇ ਵਿੱਚ ਕੀਤਾ ਕਰਾਇਆ ਉਹ ਤੁਹਾਡੇ ਨਾਲ ਉਹਦੀ ਸਾਂਝ ਕਰਾਂਗੇ ਜੀ। ਤੇ ਵੀਡੀਓ ਨੂੰ ਪੂਰਾ ਤੱਕਿਆ ਕਰੋ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਆਓ ਚਲੀਏ। ਛੇ ਬੇਸ ਮੈਂ ਇਹ ਸੋਚਿਆ ਵੀ ਉਧਰ ਜਾਣ ਤੋਂ ਪਹਿਲਾਂ ਨਾ ਵੀ ਉਧਰ ਗਿਆ ਤਾਂ ਬਾਬਾ ਦੇਰ ਹੋ ਜਾਣੀ ਹੈ, ਵੀ ਪਹਿਲਾਂ ਪਸ਼ੂਆਂ ਨੂੰ ਜਿਹੜਾ ਪਾਣੀ ਡਾਲੀਏ ਫਿਰ ਉਸ ਤੋਂ ਬਾਅਦ ਚੱਲਦੇ ਹਾਂ। ਸਾਡੇ ਜਿਹੜੀ ਰੁੱਖ ਮਾਪਿਆਂ ਵਾਲੀ, ਅਸੀਂ ਪਹਿਲਾਂ ਵੀ ਆ ਬੂਟਿਆਂ ਵਾਲੀ ਮੈਂ ਗੱਲ ਕਰਦਾ ਸੀਗਾ ਤੁਹਾਡੇ ਨਾਲ
ਵੀ ਰੁੱਖ ਮਾਪਿਆਂ ਵਰਗੇ। ਇਹ ਸਾਡੀ ਸੱਜਰਕਾਰੀ ਦੀ ਜਿਹੜੀ ਮੁਹਿੰਮ ਆ ਇਹ ਚੱਲ ਰਹੀ ਆ। ਤੇ ਮੈਨੂੰ ਇੱਕ ਦੋ ਫੋਨ ਸਾਡੇ ਵੀਰ ਨੇ, ਇੱਕ ਨੇ ਸਤਿਆਣੇ ਤੋਂ ਖੋਖਰ ਸਾਹਿਬ ਨੇ ਕੀਤਾ ਸੀਗਾ ਵੀ ਸਾਨੂੰ 40 ਬੂਟੇ ਚਾਹੀਦੇ ਆ। ਵੀਰ ਜੀ ਗੱਲ ਇਹ ਹੈਗੀ ਆ ਵੀ ਸਾਡਾ ਨਾ ਅਸਲ ਦੇ ਵਿੱਚ ਅਸੀਂ ਹਲੇ ਸਾਡੇ ਕੋਲ ਬੂਟੇ ਥੋੜੇ ਆ। ਅਸੀਂ ਇੱਥੇ ਪਿੰਡ ਦੇ ਵਿੱਚ ਇੱਕਾ ਦੁੱਕਾ ਇੱਕ ਬੂਟਾ ਜਾਂ ਦੋ ਬੂਟਾ ਜਿਹਨੂੰ ਚਾਹੀਦਾ ਉਹ ਰਾਣਾ ਨਮਾਨ ਅਕਰਮ ਸਾਹਿਬ ਹਾਲੇ ਉਹ ਦੇ ਰਹੇ ਆ। ਤੇ ਇਨਸ਼ਾਅੱਲਾ ਤਾਲਾ ਜੋ ਹੀ ਕੋਈ ਸਾਡੇ ਨਾਲ ਕੋਈ ਹੋਰ ਹਿਸਾਬ ਕਿਤਾਬ ਕੋਈ ਸਾਡੇ ਕੋਲ ਇਦਾਂ ਦਾ ਕੋਈ ਬਣਦਾ ਵੀ ਵਾਹਵਾ ਸਾਰੇ ਬੂਟੇ ਜੇ ਸਾਡੇ ਕੋਲ ਹੁੰਦੇ ਆ ਤੇ ਮੈਂ ਜ਼ਰੂਰ ਭਾਈ ਨੂੰ ਫੋਨ ਕਰੂੰਗਾ ਵੀ ਆ ਕੇ ਬੂਟੇ ਜਿਹੜੇ ਆ ਨਾ ਲੈ ਜਾਓ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ 2-3 ਦਿਨਾਂ ਦੇ ਵਿੱਚ ਉਹਨਾਂ ਦੇ ਬਹਰਹਾਲ ਬੂਟੇ ਜਿਹੜੇ ਆ ਉਹ ਪੱਤੋਕੀ ਤੋਂ ਆ ਰਹੇ ਆ। ਉਹਨਾਂ ਨੇ ਆਪਣਾ ਨਰਸਰੀ ਦਾ ਜਿਹੜਾ ਕੰਮ ਉਹ ਸ਼ੁਰੂ ਕਰਨ ਲੱਗੇ ਆ ਜੀ ਨਾਲ। ਤੇ ਅੱਲਾਹ ਪਾਕ ਬਰਕਤ ਪਾਵੇ ਜੀ। ਦਿਖਾਵਾਂਗੇ ਤੁਹਾਨੂੰ ਰਾਣਾ ਸਾਹਿਬ ਦਾ ਇੱਕ ਹੋਰ ਕੰਮ ਜਿਹੜਾ ਉਹ ਸ਼ੁਰੂ ਕਰਨ ਲੱਗੇ ਹੈ। ਬਸ਼ੀਰ ਬੱਕਰੀਆਂ ਵੀ ਨਾਲ ਹੀ ਲੈ ਕੇ ਆਇਆ ਹੋਇਆ ਵੀ ਉਹ ਉਧਰ ਤਿਲ ਵੱਢਣ ਲੱਗੇ ਹੋਏ ਆ ਤੇ ਉਹਨਾਂ ਨੇ ਕਿਹਾ ਵੀ ਫਿਰ ਇਹ ਵੀ ਨਾਲ ਹੀ ਲੈ ਕੇ ਚੱਲਦੇ ਆ। ਮੱਝਾਂ ਵੀ ਨਾਲ ਹੀ ਉਹਦੀਆਂ ਉਹ ਪਰਾਂ ਉਹ ਉੱਥੇ ਬੰਨੀਆਂ ਹੋਈਆਂ। ਤੇ ਆਪਾਂ ਆ ਆਪਣੇ ਪੱਠੇ ਆ ਜੀ, ਇਹਨੂੰ ਆ ਬੱਕਰੀਆਂ ਚਰ ਗਈਆਂ ਹੋਈਆਂ ਇੱਕ ਵਾਰੀ। ਆ ਹੈਗੀਆਂ ਜੀ ਆਪਣੀਆਂ ਮਿਰਚਾਂ। ਇਹਨੂੰ ਹੁਣ ਵੱਢਣਾ ਸ਼ੁਰੂ ਕਰਤਾ ਹੋਇਆ। ਬਾਲਣ ਬਣ ਜੂਗਾ ਆਪਣਾ ਇਹ ਤਵੀ ਦਾ। ਹੈ ਤਵੀ ਸਮਝਦੇ ਤੁਸੀਂ ਤਵੀ ਕੀ ਹੁੰਦੀ ਹੈ? ਆ ਬਹੁਤ ਸਾਰੇ ਤਾਂ ਸਾਡੇ ਮਿੱਤਰ ਇਦਾਂ ਦੇ ਹੋਣੇ ਜਿਨ੍ਹਾਂ ਨੂੰ ਪਤਾ ਹੋਊਗਾ ਤੇ ਬਹੁਤ ਸਾਰੇ ਇਦਾਂ ਦੇ ਵੀ ਹੋਣੇ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਣਾ ਵੀ ਤਵੀ ਕੀ ਹੁੰਦੀ ਹੈ। ਜ਼ਰਾ ਦੱਸਿਓ ਕਮੈਂਟਾਂ ਦੇ ਵਿੱਚ ਵੀ ਤਵੀ ਕੀ ਹੁੰਦੀ ਹੈ। ਲਓ ਜੀ ਆ ਆਪਣੀ ਮੱਕੀ ਆ ਜੀ। ਆ ਕੋਈ 2 ਕਨਾਲਾਂ ਨੂੰ ਕੱਲ ਪਾਣੀ ਲਾਤਾ ਸੀ। ਇਹ ਦੇਖੋ ਤੁਸੀਂ ਇਹ ਕਿਧਰੇ ਕਿਧਰੇ 3-3 4-4 ਦਾਣੇ ਵੀ ਸਿੱਟ ਗਈ ਹੋਈ ਆ। ਪਲਾਂਟਰ ਸੀ ਨਾ ਜਿਹੜਾ, ਤੇ ਇਹ ਦੇਖ ਸਕਦੇ ਤੁਸੀਂ। ਇਹ 2.5 ਕਿੱਲੇ ਆ 1.5 ਕਿੱਲਾ ਆਪਣਾ ਉਧਰ 4 ਕਿੱਲੇ ਆਪਾਂ ਇਹ ਮੱਕੀ ਜਿਹੜੀ ਆ ਲਾਈ ਸੀਗੀ। ਤੇ ਜੜੀ ਬੂਟੀ ਜਿਹੜੀ ਆ ਉਹ ਇਹਦੇ 'ਚ ਮਾੜੀ ਮੋਟੀ ਉੱਗਰ ਰਹੀ ਆ। ਤੁਸੀਂ ਦੇਖ ਰਹੇ ਹੋਣੇ ਆ, ਦਿਖਦੀ ਆ ਮਾੜੀ ਮਾੜੀ ਹੈ ਨਾ। ਆ ਮੂਰਖ ਸ਼ੂਰਕ ਜਿਹੜੀ ਆ ਇਹ ਤਾਂ ਖਾਲੇ ਦੇ ਨਾਲ ਆ ਜ਼ਿਆਦਾ। ਅੰਦਰ ਜੇ ਕੋਈ ਮਾੜੀ ਮੋਟੀ ਹੋਈ ਵੀ ਮੂਰਖ ਜਿਹੜੀ ਆ ਉਹ ਮੱਕੀ ਉਹਨੂੰ ਕੋਈ ਨਹੀਂ ਉੱਠਣ ਦਿੰਦੀ ਹੈ। ਦੂਜਾ ਗੰਦ ਜਿਹੜਾ ਨਾ ਚੌੜੇ ਪੱਤੇ ਵਾਲਾ ਕੋਈ ਇਦਾਂ ਦਾ ਜਾਂ ਕੋਈ ਇੱਕ ਬੂਟੀ ਉਹ ਜਿਹੜੀ ਬੜੀ ਨਾਮਰਾਦ ਬੂਟੀ ਸਾਡੇ ਇੱਧਰ ਜਿਹੜੀ ਆ ਨਾ ਕਾਈ ਹੋਈ ਆ। ਉਹ ਆਹ ਦੇਖੋ ਜਿਹੜੀ ਆ ਟਾਹਲੀ ਦੇ ਨਾਲ ਇਹ ਪਤਾ ਨਹੀਂ ਕਿੱਥੋਂ ਆ ਗਈ ਹੋਈ ਆ। ਬਾਕੀ ਇਹਦਾ ਮੌਸਮ ਤਾਂ ਹੁਣ ਕੋਈ ਨਹੀਂ ਹੈਗਾ। ਚੱਲਦੇ ਆ ਜੀ ਅੱਗੇ। ਉਹ ਤਿਲ ਵੱਢ ਰਹੇ ਆ, ਉਹ ਜਾ ਕੇ ਦੇਖਦੇ ਆ ਵੀ ਕੀ ਹਿਸਾਬ ਕਿਤਾਬ ਆ। ਆ ਮੱਕੀ ਹੈ ਜੀ ਆਪਣੀ 1.5 ਕਿੱਲਾ ਦੂਜੀ ਜਿਹਦੀ ਤੁਹਾਡੇ ਨਾਲ ਮੈਂ ਗੱਲ ਕਰਦਾ ਸੀਗਾ। ਓਏ ਕੀ ਖਾ ਰਹੇ ਕੱਚੀ ਫੁੱਟਾਂ। ਲਓ ਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਤਿਲਾਂ ਵਾਲੀ ਵਾਹੀ ਦੇ ਵਿੱਚ। ਬਸ਼ੀਰ ਤਾਂ ਬਾਵਾ ਨਬੇੜਾ ਕੀਤੀ ਖੜਾ। ਇੱਥੇ ਹੀ ਹੋਲੀ ਪਿੱਛੇ ਨੂੰ। ਲਓ ਜੀ ਆ ਬਸ਼ੀਰ ਨੇ ਵੱਢ ਵੀ ਲਏ ਆ। अस्सलाम वालेकुम जी। ਤੁਸੀਂ ਸੁਣਾਓ ਜੀ ਕੀ ਹਾਲ ਚਾਲ? बस ठीक है, अल्लाह का करम है, शुक्र है जी। ਸੁਣਾਓ बस ठीक है। ਕੀ ਬਣਾ ਰਿਹਾ? आज ही हुण अपने तिल हो गए तैयार।
ਇਹ ਆ ਇੱਕ ਖੱਤਾ ਵੱਢਿਆ ਖੜਾ ਹੈ ਤੇ 2 ਖੱਤੇ ਇਨਸ਼ਾਅੱਲਾ ਵੱਢ ਜਾਵਾਂਗੇ। ਤੇ ਫੁੱਟਾਂ ਵੀ ਵਿੱਚੋਂ ਲੱਭ ਰਹੀਆਂ ਕਿ ਕੋਈ ਨਹੀਂ, ਕੋਈ ਪੱਕੀ ਫੁੱਟ ਹੋਈ? ਪੱਕੀ ਕੋਈ ਨਹੀਂ ਆ, ਵਿੱਚ ਕੱਚੇ ਜੇ ਪਏ ਨੇ ਬਿੱਡੂ ਜੇ। ਅੱਛਾ, ਲੋਕਾਂ ਨੇ ਛੱਡੀ ਕੋਈ ਨਹੀਂ। ਛੱਡੀ ਕੋਈ? ਆਪਾਂ ਕਿਸੇ ਨੂੰ ਮੋੜਿਆ ਨਹੀਂ ਤੇ ਬਸ ਹਾਂ ਘਾਹ ਘੂ ਵਾਲੇ ਲਾ ਕੇ। ਤੇ ਕਿੱਦਾਂ ਦੇ ਤੇਰੇ ਹਿਸਾਬ ਦੇ ਵਿੱਚ ਤੇਲ ਠੀਕ? ਮੇਰੇ ਹਿਸਾਬ ਦੇ ਵਿੱਚ ਤੇਲ ਬਹੁਤ ਸੋਹਣਾ ਨਿਕਲਦਾ ਪਿਆ। ਅੱਛਾ, ਤੇਲ ਬਹੁਤ ਅੱਛੇ ਨੇ। ਚਲੋ ਚਲੋ, ਫਲੀ ਮਾਸ਼ਾਅੱਲਾ ਬੜੀ ਲੱਗੀ ਹੋਈ ਹੈ। ਸ਼ੁਕਰ ਹੈ ਮਾਲਕ ਦਾ, ਸ਼ੁਕਰ। ਮਾਲਕ ਦਾ ਸ਼ੁਕਰ ਹੈ। ਫਲੀ ਉਂਝ ਵੀ ਮੋਟੀ ਤਾਜੀ ਦਿਖਾ ਹਾਂ। ਤੇਰਾ ਇੱਕ ਚੱਕਿਆ ਬੂਟਾ ਵੀ ਠੀਕ ਸੀਗਾ। ਹਾਂਜੀ ਫਲੀ ਵੀ ਜਿਹੜੀ ਮਾਸ਼ਾਅੱਲਾ ਨਾ ਇਹ ਚੰਗੀ ਲੱਗੀ ਸੀ। ਹੈਂ? ਹਾਂਜੀ ਫਲੀ ਬਹੁਤ ਚੰਗੀ ਲੱਗੀ। ਚਲੋ ਸ਼ੁਕਰ ਹੈ, ਜੋ ਵੀ ਮਾਲਕ ਨੇ ਕਰਨਾ ਹੈ ਉਹ ਤਾਂ ਫਿਰ ਏਦਾਂ ਹੀ। ਹਾਂਜੀ ਚਲੋ ਦੁਪੱਤੇ ਕਿੱਧਰ ਗਏ ਦੂਸਰੇ ਨਾਲ ਦੇ ਸਾਰੇ? ਉਹ ਇੱਥੇ ਮੱਕੀ ਦਾ ਕਿੱਲਾ ਉਹ ਲਾਉਣ ਗਏ ਨੇ। ਅੱਛਾ, ਹਾਂ ਮੈਂ ਕਿਹਾ ਉਹ ਲਾ ਆਓ, ਮੁੜ ਕੇ ਤੇ ਲੱਗੇ ਰਵਾਂਗੇ ਸ਼ਾਮ ਤਾਈਂ। ਹੈਂ? ਸ਼ਾਮ ਤਾਈਂ ਫਿਰ ਲੱਗੇ ਰਵਾਂਗੇ ਨਾ। ਆਹ ਤਾਂ ਠੀਕ ਹੈ। ਤੇ ਉਹ ਹੁਣ ਇੰਜ ਵੀ ਉਧਰੋਂ ਜਦੋਂ ਵਿਹਲਾ ਹੋਵੇ ਤੇ ਹਾਂ। ਪਾਣੀ ਲਾਜ਼ਮੀ ਬਣਨਾ। ਪਾਣੀ ਦੀ ਲਾਜ਼ਮੀ ਤਾਂ ਭਾਈ- ਮੈਂ ਨਾਕੇ ਲਾ ਦਿੱਤੇ ਨੇ। ਹਾਂ, ਜਾਂ ਵੇਲਾ ਹੁੰਦਾ ਤਾਂ ਆਪਾਂ ਪਾਣੀ ਬੰਨ ਲੈਣਾ ਉਰੋਂ। ਠੀਕ ਹੋ ਗਿਆ, ਠੀਕ ਇਨਸ਼ਾਅੱਲਾ ਆਪਾਂ ਭੇਜ ਕੇ ਇਹਨੂੰ ਛੱਡਾਂਗੇ। ਠੀਕ ਹੋ ਗਿਆ। ਚਲੋ ਠੀਕ ਹੋ ਹਾਂਜੀ ਗਿਆ। ਲਓ ਜੀ, ਇਹ ਜਿਹੜੀ ਆਪਣੇ ਤਿਲ ਸੀਗੇ ਨਾ, ਜਿੱਥੇ ਇੱਥੇ ਪਿਛਲੇ ਸਾਲ ਆਪਾਂ ਫੁੱਟਾਂ ਲਾਈਆਂ ਸੀਗੀਆਂ ਤੇ ਉਹ ਫੁੱਟਾਂ ਦੇ ਫਿਰ ਉਹ ਜਦੋਂ ਮੌਸਮ ਆਇਆ, ਕਿਉਂਕਿ ਇਹ ਬੀ ਆਪਣੇ ਮੌਸਮ ਦੇ ਹਿਸਾਬ ਦੇ ਨਾਲ ਫੁੱਟਦੇ ਆ। ਸਾਰਾ ਸਾਲ ਵੀ ਜ਼ਮੀਨ ਦੇ ਵਿੱਚ ਪਏ ਰਹਿਣ ਤੇ ਇਹ ਪਏ ਰਹਿੰਦੇ ਆ, ਫਿਰ ਫੁੱਟਦੇ ਆਪਣੇ ਹਿਸਾਬ ਦੇ ਨਾਲ ਜਦੋਂ ਇਹਨਾਂ ਦਾ ਮੌਸਮ ਆਉਂਦਾ। ਇਹ ਦੇਖੋ ਨਾ ਵਿੱਚ ਵੇਲਾਂ ਜਿਹੜੀਆਂ ਇਹ ਫੁੱਟ ਪਈ ਹੈ ਜੀ। ਹੈ ਇਹ ਵੇਲਾਂ ਇਹ ਵਿੱਚ ਇਹਦੇ ਹੋ ਗਈਆਂ ਸੀਗੀਆਂ। ਇਹ ਦੇਖੋ ਤੁਸੀਂ, ਆਹ ਫੁੱਟਾਂ ਦੀ ਵੇਲਾਂ। ਤੇ ਬਾਹਰਲੇ ਇੱਥੇ ਫਿਰ ਜਿਹੜੇ ਕੋਈ ਘਾਹ ਘੂ ਵਾਲਾ ਆਉਂਦਾ ਸੀਗਾ ਉਹਨਾਂ ਦੀਆਂ ਮੌਜਾਂ ਲੱਗੀਆਂ ਰਹੀਆਂ। ਤਿਲਾਂ ਨੂੰ ਵੀ ਉਸ ਗੱਲ ਦਾ ਨੁਕਸਾਨ ਹੋਇਆ ਵੀ ਉਹ ਫਿਰ ਜਿੱਥੇ 2-2 3-3 4-4 ਬੰਦੇ ਉਹ ਫਿਰ ਜਾਂਦੇ ਸੀਗੇ ਤੇ ਫਿਰ ਉੱਥੋਂ ਤਿਲਾਂ ਦੀਆਂ ਵੀ ਸ਼ਾਖਾਂ ਵਗੈਰਾ ਟੁੱਟਦੀਆਂ ਸੀਗੀਆਂ। ਚਲੋ ਬਹਰਹਾਲ ਕੋਈ ਗੱਲ ਨਹੀਂ, ਕਿਸੇ ਨੇ ਤਾਂ ਕੋਈ ਖਾਦਾ ਪੀਤਾ, ਕਿਸੇ ਦੇ ਪੇਟ 'ਚ ਤਾਂ ਕੋਈ ਸ਼ੈ ਗਈ। ਜੋ ਮੁਕੱਦਰ ਨਸੀਬ ਆ ਉਹ ਲੱਭ ਜਾਣਾ। ਵਾਹਵਾ ਹੀ ਸੀਗੀਆਂ ਇੱਥੇ ਵੇਲਾਂ। ਇਹ ਦੇਖ ਸਕਦੇ ਹੋ ਤੁਸੀਂ, ਆ ਵੀ ਫੁੱਟਾਂ ਦੀਆਂ ਵੇਲਾਂ। ਲਓ ਜੀ, ਆ ਤੇਲਾਂ ਆਪਣੇ। ਇਹ ਕਿੱਲਾ ਜਿਹੜਾ ਆ ਇਹ ਤਾਂ ਪੂਰੇ ਸੀਜ਼ਨ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਹੀ ਨਹੀਂ ਨਾ। ਇੱਧਰ ਨੂੰ ਆਪਾਂ ਆਏ ਹੀ ਕੋਈ ਨਹੀਂ, ਬਸ ਉਹ ਪਰਲਾ ਜਿਹੜਾ ਕਿੱਲਾ ਸੀਗਾ ਤਿਲਾਂ ਦਾ ਉਹ ਤੁਹਾਨੂੰ ਦਿਖਾ। ਆਹ ਬੂਟਾ ਕਿਸੇ ਵਜ੍ਹਾ ਤੋਂ ਸੁੱਕਿਆ ਖਲੋਤਾ। ਚਲੋ ਬਹਰਹਾਲ ਠੀਕ ਆ ਜੀ। ਗਰਮੀ ਬੜੀ ਆ, ਪੱਗਰ ਬੜਾ ਮੈਨੂੰ ਆ ਰਿਹਾ ਤੇ ਬਾਕੀ ਇਹਨੂੰ 5-7 ਦਿਨ ਲੱਗਣਗੇ। ਇੱਥੋਂ ਇੱਕ ਵਾਰੀ ਮੈਂ ਇਹ ਨਾਲ ਹੀ ਕੱਲ ਨੂੰ ਜਦੋਂ ਬਸ਼ੀਰ ਹੋਰਾਂ ਨੇ ਇਹਦੀ ਉਹ ਕਰ ਲੈਣੀ ਹੈ ਨਾ, ਵੱਡੇ ਜਾਣੇ ਆ, ਇਹ ਆਪਾਂ ਨਾਲ ਹੀ ਚੁੱਕ ਕੇ ਟਰਾਲੀ ਦੇ ਵਿੱਚ ਰੱਖਾਂਗੇ ਤੇ ਉਹ ਜਿਹੜੀ ਜ਼ਮੀਨ ਜਿੱਥੇ ਆਪਾਂ ਮਿਰਚਾਂ ਵੱਡੀਆਂ ਹੋਈਆਂ ਤੇ ਨਾਲ ਪਰਾਂ ਧਾੜ ਵਾਲੀ ਵਿਹਲੀ ਪਈ ਹਨ ਉੱਥੇ ਇਹਨੂੰ ਜੋੜ ਦੇਣਾ ਤੇ ਇਹਦੀ ਰੋਣੀ ਕਰਕੇ ਨਾਲ ਹੀ ਫੌਰਨ ਮੱਕੀ ਲਾ ਦੇਣੀ ਆ। ਮੱਕੀ ਦਾ ਹਜੇ ਵੇਲਾ ਹੈਗਾ। ਚਲੋ ਚਲੀਏ। ਨਜ਼ਾਰਾ ਆ ਗਿਆ, ਸਵਾਦ ਆ ਗਿਆ ਬਈ। ਉਹ ਨਿਆਣੇ ਨਹਾਉਂਦੇ ਸੀ ਨਾ, ਮੇਰਾ ਵੀ ਜੀ ਕੀਤਾ, ਮੈਂ ਕਿਹਾ ਵੀ ਮੈਂ ਵੀ ਡੁੱਬੀ ਲਾ ਹੀ ਲਵਾਂ। ਇੱਧਰੋਂ ਬੱਦਲ ਹੁਣ ਥੋੜਾ ਥੋੜਾ ਆ ਚੜਿਆ ਹੈਗਾ। ਸੂਰਜ ਇਸ ਵੇਲੇ ਲੁਕਿਆ ਹੋਇਆ, ਬਾਕੀ ਪਹਿਲਾਂ ਬੜੀ ਗਰਮੀ ਸੀ, ਬੜੀ ਧੁੱਪ ਸੀ। ਅੱਜ ਮੈਂ ਸੁਬਾਹ ਦਾ ਦੇ ਰਹੀ ਹਾਂ, ਹਾਲੇ ਤੱਕ ਮੈਂ ਘਰੇ ਕੋਈ ਨਹੀਂ ਗਿਆ। ਹੁਣ ਨਹਾ ਕੇ ਤਾਂ ਫਿਰ ਚੱਲਾਂਗੇ ਘਰੇ ਨਾ।
ਜੇ ਕਿਸੇ ਦਾ ਜੀ ਕਰਦਾ ਨਾ ਤੇ ਆ ਜਾਓ। ਇਹ ਖਾਡਾ ਵੱਡਾ ਖਾਡਾ ਮੈਂ ਸਿਰਫ ਨਹਾਉਣ ਵਾਸਤੇ ਹੀ ਬਣਾਇਆ। ਇੱਥੇ ਰੌਣਕ ਲੱਗੀ ਜਾਂਦੀ ਹੈ। ਉਧਰ ਲੇਬਰ ਜਿਹੜੀ ਹੈ ਨਾ ਉਹ ਬੱਤੀ ਆ ਰਹੀ ਆ, ਉਹਨਾਂ ਦਾ ਹੁਣ ਜਾ ਵੇਲਾ ਆਉਣਾ, ਉਹਨਾਂ ਨੇ ਸਾਰਿਆਂ ਨੇ ਆ ਕੇ ਇੱਥੇ ਨਹਾਉਣਾ। ਅੱਛਾ ਲੈ ਵੀ ਨਾ ਇੱਕ ਗੱਲ ਆ, ਮੈਂ ਨਾ ਮੇਰਾ ਸਾਹ ਬੜਾ ਹੁੰਦਾ ਸੀਗਾ ਪਹਿਲਾਂ, ਹੁਣ ਤਾਂ ਬੜਾ ਚਿਰ ਹੋ ਗਿਆ, ਮੈਂ ਵੈਸੇ ਹੀ ਇਹ ਕਦੇ ਦੇਖਿਆ ਹੀ ਨਹੀਂ ਹੈਗਾ ਡੁੱਬੀ ਮਾਰ ਕੇ ਵੀ ਕਿੰਨਾ ਸਾਹ ਆ। ਤਾਂ ਮੈਂ ਨਾ ਹੁਣ ਇਸ ਵੇਲੇ ਕੈਮਰਾ ਚੱਲਦਾ ਪਿਆ, ਅੱਜ ਆਪਾਂ ਇਹ ਟਰਾਈ ਕਰਕੇ ਦੇਖਦੇ ਹਾਂ ਵੀ ਸਾਹ ਜਿਹੜਾ ਆ ਮੇਰਾ ਹੁਣ ਵੀ ਉਨਾ ਹੀ ਹੈਗਾ ਕਿ ਨਹੀਂ। ਤੇ ਹੁਣ ਤੋਂ ਤੁਸੀਂ ਇਹ ਨੋਟ ਕਰਿਓ, ਕੈਮਰੇ ਦੇ ਵਿੱਚ ਬਿਲਕੁਲ ਕੋਈ ਵੀ ਉਹ ਨਹੀਂ ਹੋਊਗਾ, ਠੀਕ ਆ। 1 2 3 ਹੁਣ ਉਹਨਾਂ ਨਹੀਂ ਰਿਹਾ। ਹੁਣ ਉਹਨਾਂ ਨਹੀਂ ਰਿਹਾ। ਠੀਕ ਹੈ ਜੀ, ਉਧਰੋਂ ਲੇਬਰ ਨੂੰ ਛੁੱਟੀ ਹੋ ਗਈ ਹੈ, ਲੇਬਰਾਂ ਦਾ ਵੱਖਰਾ ਹੋ ਗਿਆ। ਉਹਨਾਂ ਨੇ ਬਣਾਉਣਾ ਤੇ ਆਪਾਂ ਤਾਰੀ ਲਾ ਲਈ ਆ, ਠੰਡਾ ਹੋ ਗਿਆ ਕੰਮ, ਤੇ ਆਪਾਂ ਹੁਣ ਚੱਲਦੇ ਆ ਫਿਰ ਘਰੇ ਹੈ। ਲਓ ਜੀ ਮਿੱਤਰੋ, ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ, ਤੇ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤੇ ਦੁਆਵਾਂ ਦੇ ਵਿੱਚ ਆਪਣੀਆਂ ਦੇ ਵਿੱਚ ਯਾਦ ਰੱਖਿਓ, ਤੇ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।